ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਸੰਬੰਧ ਦੇ ਵਿੱਚ ਆਈ। ਇਹ ਵੀ ਅੱਜ ਕੱਲ੍ਹ ਲਗਭਗ ਸਾਰੇ ਹੀ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਗਾਰਡੀਅਨ, ਐਕਸੀਅਸ ਸਾਰੀਆਂ ਜੋ ਨਿਊਜ਼ ਆਊਟਲੈਟਸ ਆ ਉਹਨਾਂ ਨੇ ਛਾਪੀ ਹੈਗੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੇ ਕੈਨੇਡਾ ਸਾਡੀ 51ਵੀਂ ਸਟੇਟ ਬਣ ਜਾਏ ਤੇ ਜਿਹੜੀ ਗੋਲਡਨ ਡੋਮ ਅਸੀਂ ਬਣਾਣੀ ਆ ਉਹ ਉਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਊਗਾ, ਉਹ ਫ੍ਰੀ ਹੋਣਗੇ। ਕਹਿੰਦੇ ਵੀ 61 ਬਿਲੀਅਨ ਡਾਲਰ ਗੋਲਡਨ ਡੋਮ ਤੇ ਲੱਗਣਾ ਜੋ ਕਿ ਮਿਸਲ ਡਿਫੈਂਸ ਸ਼ੀਲਡ ਹੋਊਗੀ ਜੇ 51ਵੀਂ ਸਟੇਟ ਕੈਨੇਡਾ ਬਣ ਜਾਂਦੀ ਹੈਗੀ ਆ। ਸੋ ਵਾਰ-ਵਾਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਕੈਨੇਡਾ ਦੀ ਜਿਹੜੀ ਸੋਵਰਨਟੀ ਆ ਉਹਨਾਂ ਨੂੰ ਥ੍ਰੈਟ ਕੀਤਾ ਜਾਂਦਾ ਹੈ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਇਹ ਦੱਸਿਆ ਹੈਗਾ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਅਸੀਂ ਜੋ ਯੂਰਪੀਅਨ ਯੂਨੀਅਨ ਦੇ ਨਾਲ ਸਾਡੀਆਂ ਜਿਹੜੀਆਂ ਡਿਫੈਂਸ ਦੀਆਂ ਟਾਈਜ਼ ਆ ਉਹ ਬਹੁਤ ਸਟਰੋਂਗ ਹੋਣ ਜਾ ਰਹੀਆਂ ਹੈਗੀਆਂ। ਯੂਕੇ ਦੇ ਜਿਹੜੇ ਕਿੰਗ ਹੈਗੇ ਚਾਰਲਸ 3 ਉਹਨਾਂ ਨੇ ਕੈਨੇਡਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਆਪਣਾ ਭਾਸ਼ਣ ਦਿੱਤਾ ਸੀ। ਉਹਦੇ ਦੌਰਾਨ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਨਾਮ ਤਾਂ ਨਹੀਂ ਲਿਆ, ਪਰ ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਇੱਕ ਸੋਵਰਨ ਮੁਲਕ ਹੈਗਾ ਆ, ਬਹੁਤ ਹੀ ਵਧੀਆ ਮੁਲਕ ਹੈਗਾ ਤੇ ਕੋਈ ਵੀ ਜਿਹੜੀ ਫੋਰਨ ਦੀ ਪਾਵਰ ਆ ਉਹ ਇਸ ਦੀ ਸੋਵਰਨਟੀ ਨੂੰ ਨਹੀਂ ਲਿਜਾ ਸਕਦੀ ਹੈਗੀ। ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਇਹ ਕਹਿਤਾ ਵੀ ਵੈਰੀ ਮਚ ਵਾਂਟਸ ਟੂ ਬੀ ਪਾਰਟ ਆਫ ਆਵਰ ਫੈਬੂਲਸ ਗੋਲਡਨ ਡੋਮ ਸਿਸਟਮ। ਤੇ ਕੈਨੇਡਾ ਵਾਲੇ ਜਿਹੜੇ, ਹਾਲਾਂਕਿ ਕੈਨੇਡਾ ਵਾਲੇ ਤਾਂ ਬਾਰ-ਬਾਰ ਕਹਿ ਰਹੇ ਆ ਵੀ ਨਹੀਂ ਅਸੀਂ ਨਹੀਂ ਬਣਨਾ ਹੈਗਾ ਤੇ ਕਹਿੰਦੇ ਵੀ ਇਹ ਜਿਹੜੇ ਬਿਲੀਅਨਸ ਆਫ ਡਾਲਰ ਲੱਗਣੇ ਆ ਸੋ ਉਹ ਅਮਰੀਕਾ ਹੀ ਸਪੈਂਡ ਕਰੂਗਾ ਤੇ ਕੈਨੇਡਾ ਨੂੰ $0 ਦੇਣੇ ਪੈਣਗੇ ਜੇ ਉਹ 51ਵੀਂ ਸਟੇਟ ਬਣ ਜਾਂਦੇ ਹੈਗੇ ਆ। ਤੇ ਕਾਰਨੀ ਹੁਣੀ ਇਹ ਕਿਹਾ ਵੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਉਹਨਾਂ ਨੇ ਦੱਸਿਆ ਸੀਬੀਸੀ ਨੂੰ ਵੀ ਕੈਨੇਡਾ ਯੂਰਪੀਅਨ ਡਿਫੈਂਸ ਆਰਮਾਮੈਂਟ ਪ੍ਰੋਗਰਾਮ ਜੋ ਆ ਉਹ ਜੁਲਾਈ 1 ਤੋਂ ਸਾਈਨ ਕਰਨ ਜਾ ਰਿਹਾ ਹੈਗਾ ਤੇ ਕਹਿੰਦੇ ਵੀ 75 ਸੈਂਟਸ ਆਫ ਐਵਰੀ ਡਾਲਰ ਜੋ ਕੈਪੀਟਲ ਸਪੈਂਡ ਕਰਦੀ ਡਿਫੈਂਸ ਤੇ ਉਹ ਯੂਐਸਏ ਨੂੰ ਜਾਂਦਾ ਹੈਗਾ ਤੇ ਇਹ ਬਹੁਤਾ ਸਮਾਰਟ ਨਹੀਂ। ਇਹ ਉਹ ਕਹਿ ਰਹੇ ਵੀ ਕੈਨੇਡਾ ਵਾਲੇ ਅਮਰੀਕਾ ਦੇ ਸੰਬੰਧ ਦੇ ਵਿੱਚ ਕਹਿ ਰਹੇ ਹੈਗੇ ਆ। ਜੋ ਨਵੀਂ ਅੱਜ ਜਿਹੜੀ ਜਾਂ ਕੱਲ ਪ੍ਰੈਜ਼ੀਡੈਂਟ ਟਰੰਪ ਹੋਣੀ ਗੋਲਡਨ ਡੋਮ ਦੇ ਸੰਬੰਧ ਦੇ ਵਿੱਚ ਸਟੇਟਮੈਂਟ ਦਿੱਤੀ ਹੈ, ਇਹਦੇ ਰਿਸਪੌਂਸ ਦੇ ਵਿੱਚ ਹਜੇ ਮਾਰਕ ਕਾਰਨੀ ਹੋਣੀ ਜਿਹੜਾ ਕੋਈ ਜਵਾਬ ਨਹੀਂ ਦਿੱਤਾ ਹੈਗਾ। ਜੀ 61 ਬਿਲੀਅਨ ਦੇ ਵਿੱਚ ਕੈਨੇਡਾ ਵੇਚ ਦੇਣਾ ਜੀ, ਇਹ ਕਹਿੰਦੇ ਵੀ ਅਸੀਂ ਖਰੀਦ ਲੈਣਾ ਇੱਕ ਹਿਸਾਬ ਦੇ ਨਾਲ ਉਹ ਗੱਲ ਕਰਨ ਦੇ ਆ। ਇਹਨੂੰ ਹਾਸੇ 'ਚ ਲਿਆ ਜਾਵੇ, ਮਜ਼ਾਕ 'ਚ ਲਿਆ ਜਾਵੇ, ਸੀਰੀਅਸ ਲਿਆ ਜਾਵੇ, ਕਿੱਦਾਂ ਲਿਆ ਜਾਵੇ। ਕੈਨੇਡੀਅਨ ਵੀ ਸੋਚਦੇ ਹੋਣੇ, ਅਮਰੀਕਨ ਵੀ ਸੋਚਦੇ ਹੋਣੇ ਵੀ ਹਰ ਤੀਜੇ ਚੌਥੇ ਦਿਨ ਟਰੰਪ ਹੁਣੀ ਕੈਨੇਡਾ ਨੂੰ ਨਾਲ ਰਲਾਉਣ ਦੀ ਗੱਲ ਕਰਤਾ ਜਿਹੜਾ ਉਹ ਦਿੰਦੇ ਆ। ਇਹ ਰਿਐਲਿਟੀ ਹੈਗੀ ਆ ਜਾਂ ਇਹ ਦੋਨਾਂ ਮੁਲਕਾਂ ਦੇ ਵਿੱਚ ਇਹ ਗੱਲ ਕਰ ਕਰਕੇ ਰਿਫਟ ਜਿਹੜਾ ਉਹ ਵੱਧਦਾ ਹੈਗਾ ਆ। ਕਿਉਂਕਿ ਕਿਸੇ ਮੁਲਕ ਨੂੰ, ਕਿਸੇ ਆਜ਼ਾਦ ਮੁਲਕ ਨੂੰ ਆਪਣੇ ਵਿੱਚ ਮਿਲਾਉਣ ਵਾਲੀ ਜਿਹੜੀ ਉਹ ਗੱਲ ਆ, ਚਲੋ ਉੱਥੋਂ ਦੇ ਨਾਗਰਿਕਾਂ ਦੇ ਉੱਤੇ ਡਿਪੈਂਡ ਹੁੰਦਾ ਆ ਵੀ ਉਹ ਕੀ ਜਿਹੜਾ ਉਹ ਸੋਚਦੇ ਨੇ, ਪਰ ਫਿਰ ਵੀ ਓਵਰਆਲ ਬਾਹਰੋਂ ਵੀ ਤੁਸੀਂ ਦੇਖੋ ਤਾਂ ਥੋੜ੍ਹੀ ਅਜੀਬ ਜਿਹੀ ਗੱਲ ਜਿਹੜੀ ਉਹ ਡੈਫੀਨੇਟਲੀ ਲੱਗਦੀ ਹੁੰਦੀ ਆ ਵੀ ਅੱਜ ਤਾਂ ਮਨੀ ਦਾ ਜਿਹੜਾ ਉਹ ਲਾਲਚ ਦੇ ਰਹੇ ਆ, ਕੱਲ ਨੂੰ ਕੀ ਮਿਲਟਰੀ ਦਾ ਧਮਕੀ ਦੇਣਗੇ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੇ ਸਮੇਂ 'ਚ ਦੇਖੀਆਂ ਜਿਹੜੀਆਂ ਉਹ ਜਾਣਕੀਆਂ।